ਤੇ ਅਗਲੀ ਆਪਾਂ ਖਬਰ ਤੋਂ ਪਹਿਲਾਂ ਰਾਜਕਰਮਜੀਤ ਸਿੰਘ ਜੀ, ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਸ਼ਹੀਦੀ ਦਿਨ ਆ। ਉਹਨਾਂ ਨੂੰ 6 ਸਤੰਬਰ 1995 ਨੂੰ ਘਰ ਚੋਂ ਪੰਜਾਬ ਦੇ ਬੁੱਚੜ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਚੁੱਕ ਲਿਆ ਤੇ ਚੁੱਕ ਕੇ ਮਾਰ ਮੁਕਾਇਆ। ਜਸਵੰਤ ਸਿੰਘ ਖਾਲੜਾ ਉਹਨਾਂ ਦਾ ਜਨਮ 1952 ਚ ਹੋਇਆ ਸੀ ਤੇ 1995 ਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿੱਖਾਂ ਦੇ ਵਿੱਚ ਉਹਨਾਂ ਨੂੰ ਹਿਊਮਨ ਰਾਈਟਸ ਐਕਟਿਵਿਸਟ ਵਜੋਂ ਜਾਣਿਆ ਜਾਂਦਾ ਆ। ਜਿਸ ਤਰ੍ਹਾਂ ਮਾਰਟਨ ਲੂਥਰ ਕਿੰਗ ਜੋ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ ਗਿਣਦੇ ਆ, ਤੇ ਸਿੱਖ ਸਾਰੇ ਚਾਹੇ ਕੋਈ ਖਾਲਿਸਤਾਨੀ ਪੱਖੀ ਆ, ਚਾਹੇ ਕੋਈ ਕਾਂਗਰਸੀ ਆ, ਈਵਨ ਅਕਾਲੀ ਵੀ ਆ, ਉਹਨਾਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਜਿਹੜੀ ਆ ਉਹਨਾਂ ਦੇ ਸ਼ਰਧਾ ਜਾਂ ਇੱਜ਼ਤ ਆਪਾਂ ਕਹਿ ਸਕਦੇ ਹਾਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਪ੍ਰਤੀ ਹੈਗੀ ਆ। ਤੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਫਰਿਜ਼ਨੋ ਚ ਦੁਨੀਆ ਚ ਪਹਿਲੀ ਵਾਰੀ ਜੇ ਕਿਤੇ ਹੈਗਾ ਆ ਇੱਕ ਪਾਰਕ ਦਾ ਨਾਮ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਗਿਆ ਆ। ਪਹਿਲਾਂ ਇਸ ਦਾ ਨਾਮ ਵਿਕਟੋਰੀਆ ਪਾਰਕ ਹੁੰਦਾ ਸੀ ਤੇ ਉੱਥੇ ਹੁਣ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਵੀ ਕੀਤਾ ਜਾਂਦਾ ਆ। ਆਉਣ ਵਾਲੇ ਕੁਝ ਦਿਨਾਂ 'ਚ ਉੱਥੇ ਪ੍ਰੋਗਰਾਮ ਹੋਣਾ ਆ, ਉਹ ਆਪਾਂ ਜ਼ਰੂਰ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦਿਨ ਉੱਥੇ ਪ੍ਰੋਗਰਾਮ ਹੋਣਾ ਹੈਗਾ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਤੇ ਆਪਾਂ ਨੂੰ ਹਰ ਇੱਕ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣ ਰਹੇ ਹੋ, ਹਰ ਇੱਕ ਆਪਾਂ ਨੂੰ ਤੇ ਆਪਣੇ ਬੱਚਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜ਼ਰੂਰ ਚਾਨਣਾ ਪਾਓ। ਉਹਨਾਂ ਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਸਿਰਫ ਜੋ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਉਸ ਨੂੰ ਵੀ ਜੋ ਜ਼ਾਲਮ ਪੁਲਿਸ ਵਾਲੇ ਸੀ ਉਹਨਾਂ ਨੇ ਨਹੀਂ ਬਖਸ਼ਿਆ। ਉਹਦਾ ਕਸੂਰ ਸਿਰਫ ਇੰਨਾ ਹੀ ਸੀ, ਉਹ 25,000 ਦੇ ਕਰੀਬ ਲਾਸ਼ਾਂ ਜੋ ਬਿਨਾਂ ਕਿਸੇ ਨਾਮ ਤੋਂ ਅਣਪਛਾਤੀਆਂ ਕਹਿ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤੀਆਂ, ਪਾ ਦਿੱਤੀਆਂ, ਉਹਨਾਂ ਦੀ ਲਿਸਟ ਉਹਨਾਂ ਨੇ ਤਿਆਰ ਕੀਤੀ ਸੀ। ਜੀ ਬਿਲਕੁਲ ਜੀ। ਹਿਊਮਨ ਰਾਈਟਸ ਦਾ ਲੰਬੜਦਾਰ ਵੀ ਕਹਿ ਦਈਏ। 2017 ਦੇ ਵਿੱਚ ਹਰਜੋਤ ਸਿੰਘ ਜੀ ਫ੍ਰੈਜ਼ਨੋ ਦੇ ਸਿਟੀ ਕਾਉਂਸਲ ਨੇ ਵੋਟ ਪਾ ਕੇ ਯੂਨਾਨਿਮਸ ਡਿਸੀਜਨ ਸਰਬਸੰਮਤੀ ਦੇ ਨਾਲ ਵਿਕਟੋਰੀਆ ਵੈਸਟ ਕਮਿਊਨਿਟੀ ਪਾਰਕ ਦਾ ਨਾਮ ਜਸਵੰਤ ਸਿੰਘ ਖਾਲੜਾ ਨੇਬਰਹੁੱਡ ਪਾਰਕ ਦੇ ਵਜੋਂ ਤਬਦੀਲ ਕੀਤਾ ਸੀਗਾ। ਸੋ ਉਹਨਾਂ ਨੂੰ ਸ਼ਹੀਦ ਕੀਤਿਆਂ ਨੂੰ ਕਈ ਦਹਾਕੇ ਜਿਹੜੇ ਉਹ ਬੀਤ ਚੁੱਕੇ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ 25,000 ਤੋਂ ਵੱਧ ਅਣਪਛਾਤੀਆਂ ਲਾਸ਼ਾਂ ਦਾ ਵਾਰਿਸ ਜਿਹੜਾ ਆ ਇਹ ਬਣ ਰਿਹਾ ਸੀਗਾ, ਪਰ ਇਸ ਨੂੰ ਖੁਦ ਇੱਕ ਅਣਪਛਾਤੀ ਲਾਸ਼ ਜਿਹੜਾ ਆ ਉਹ ਬਣਾ ਦਿੱਤਾ ਗਿਆ। ਪੰਜਾਬ ਪੁਲਿਸ ਦੀ ਜਿਹੜੀ ਬੁੱਚੜ ਉਸ ਟਾਈਮ ਦੀ ਲੀਡਰਸ਼ਿਪ ਆ ਉਸ ਦੇ ਇਸ਼ਾਰਿਆਂ ਦੇ ਉੱਤੇ, ਤੇ ਇਕੱਲੀ ਪੰਜਾਬ ਪੁਲਿਸ ਦੀ ਨਹੀਂ, ਉਦੋਂ ਦੀ ਜਿਹੜੀ ਸੂਬੇ ਦੀ ਜਿਹੜੀ ਸਰਕਾਰ ਆ ਉਸ ਦੀ ਲੀਡਰਸ਼ਿਪ ਵੀ ਇਹੀ ਕੁਛ ਹੀ ਜਿਹੜਾ ਉਹ ਕਰ ਰਹੀ ਸੀਗੀ। ਸੋ ਕੋਟਾਨਕੋਟ ਪ੍ਰਣਾਮ ਜਿਹੜਾ ਆ ਉਹਨਾਂ ਨੂੰ ਆਪਾਂ ਕਰਦੇ ਹਾਂ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਹਿਊਮਨ ਰਾਈਟਸ ਦੀ ਚਰਚਾ ਜਿਹੜੀ ਉਹਨਾਂ ਨੇ ਕੀਤੀ, ਭਾਰਤ ਦਾ ਜਿਹੜਾ ਡੰਬ ਸੀਗਾ ਲੋਕਾਂ ਨੇ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅੱਖਾਂ ਤੇ, ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਅੱਖਾਂ ਤੇ, ਉਹਨਾਂ ਦੀਆਂ ਸਰਕਾਰਾਂ ਦੀਆਂ ਅੱਖਾਂ ਤੇ ਪਰਦਾ ਪਾਇਆ ਸੀਗਾ ਵੀ ਅਸੀਂ ਖੌਰੇ ਪਤਾ ਨਹੀਂ ਹਿਊਮਨ ਰਾਈਟਸ ਦੇ ਵਿੱਚ ਤੇ ਡੈਮੋਕ੍ਰੇਸੀ 'ਚ ਕਿੱਥੇ ਜਿਹੜੇ ਪਹੁੰਚ ਗਏ ਆ। ਉਹ ਪਰਦਾ ਜਿਹੜਾ ਇਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਸੀ। ਬਾਹਰਲੇ ਮੁਲਕਾਂ 'ਚ ਇਹਨਾਂ ਨੂੰ ਪੱਕੇ ਤੌਰ ਦੇ ਉੱਤੇ ਰਹਿਣ ਦੇ ਲਈ ਵੀ ਕਈ ਵਾਰੀ ਆਫਰ ਜਿਹੜੇ ਉਹ ਉਹਨਾਂ ਨੂੰ ਆਏ, ਪਰ ਉਹਨਾਂ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ। ਇਨਕਾਰ ਕਰਕੇ ਤੇ ਫਿਰ ਉਹ ਉੱਥੇ ਹੀ ਵਾਪਸ ਪੰਜਾਬ ਨੂੰ ਹੀ ਗਏ ਤੇ ਪੰਜਾਬ ਦੇ ਵਿੱਚ ਹੀ ਜਿਹੜੇ ਆ ਉੱਥੇ ਜਾ ਕੇ ਇਹ ਲੜਾਈਆਂ ਲੜੀਆਂ। ਸੋ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੀ ਜੀਵਨੀ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਅਜਮੇਰ ਸਿੰਘ ਹੋਣਾ ਦੁਆਰਾ ਵੀ, ਗੁਰਮੀਤ ਕੌਰ ਹੋਣਾ ਦੇ ਦੁਆਰਾ ਵੀ ਜਿਹੜੀਆਂ ਰੀਸੈਂਟਲੀ ਜਿਹੜੀਆਂ ਉਹ ਲਿਖੀਆਂ ਗਈਆਂ ਆ। ਸੋ ਉਸ ਤੋਂ ਇਲਾਵਾ ਵੀ ਹੋਰ ਉਹਨਾਂ ਦੀ ਜੀਵਨੀ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ। ਸੋ ਆਪ ਵੀ ਪੜ੍ਹੀਏ, ਇਹਨਾਂ ਦੇ ਬਾਰੇ ਹੋਰ ਜਾਣਕਾਰੀਆਂ ਜਿਹੜੀਆਂ ਆਪਾਂ ਜ਼ਰੂਰ ਹਾਸਲ ਕਰਦੇ ਜਾਈਏ। ਸੋ ਉਹਨਾਂ ਦਾ ਇੱਕ ਲੈਕਚਰ ਜਿਹੜਾ ਹੈ ਬਹੁਤ ਮਸ਼ਹੂਰ ਹੈਗਾ। ਸੋ ਉਹ ਕੋਸ਼ਿਸ਼ ਕਰਾਂਗੇ ਆਪਾਂ ਜਿਹੜਾ 3 ਤੋਂ 4 ਵਜੇ ਸਾਂਝੀ ਸੱਤ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਉਹ ਪਲੇ ਕੀਤਾ ਜਾਵੇ। ਜੀ